ਅਨੁਸਾਰ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਕਿਸੇ ਖਾਸ ਵਰਗ ਦੀ ਪਹਿਚਾਣ ਨੂੰ, ਉਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ ਟਾਰਗੇਟ ਕੀਤਾ ਹੈ, ਮਲੀਆ ਮੇਟ ਕਰਨ ਦਾ ਯਤਨ ਕੀਤਾ ਹੈ। ਸਾਡੇ ਸਾਹਮਣੇ ਇਤਿਹਾਸ ਦੇ ਵਿੱਚ तमाम ਮਿਸਾਲਾਂ ਨੇ ਜਿਹੜੇ ਖਾਸ ਵਰਗਾਂ ਨੂੰ ਜਾਂ ਧਰਮਾਂ ਨੂੰ ਟਾਰਗੇਟ ਕਰਕੇ ਭਾਰਤ ਦੇ ਨਕਸ਼ੇ ਤੋਂ ਮਲੀਆ ਮੇਟ ਕਰ ਦਿੱਤਾ ਗਿਆ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਸਿੱਖ ਇਤਿਹਾਸ ਦੇ ਉੱਪਰ ਵੱਖ-ਵੱਖ ਤਰੀਕਿਆਂ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ, ਸਿੱਖ ਪਹਿਚਾਣ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਡੱਲੇਵਾਲ ਸਾਹਿਬ, ਸਭ ਤੋਂ ਮੁੱਢਲਾ ਸਵਾਲ ਹੈ, ਕਾਰਨ ਕੀ ਮੰਨਦੇ ਹੋ ਕਿਸੇ ਖਾਸ ਖਿੱਤੇ ਨੂੰ, ਖਾਸ ਵਰਗ ਦੇ ਲੋਕਾਂ ਨੂੰ ਟਾਰਗੇਟ ਇਸ ਤਰੀਕੇ ਦੇ ਨਾਲ ਕਰਨਾ ਕਿ ਉਹਨਾਂ ਦੀ ਜਿਹੜੀ ਇਤਿਹਾਸ ਦੇ ਰਾਹੀਂ ਜਾਂ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹਨੂੰ ਕਿਤੇ ਨਾ ਕਿਤੇ ਜਿਹੜਾ ਸ਼ੰਕਾ ਦੇ ਵਿੱਚ ਪਾ ਦੇਣਾ, ਭਰਮ ਦੇ ਵਿੱਚ ਪਾ ਦੇਣਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਆਪਣੇ ਇਤਿਹਾਸ ਦੀ ਸਹੀ ਤਰੀਕੇ ਦੇ ਨਾਲ ਨਿਸ਼ਾਨਦੇਹੀ ਨਾ ਕਰ ਸਕੇ? ਦੋ ਤਿੰਨ ਗੱਲਾਂ ਧਿਆਨ ਰੱਖਣ ਵਾਲੀਆਂ ਹੈ। ਇੱਕ ਤਾਂ ਇਹ ਕਹਾਵਤ ਹੈ ਕਿ ਹਮੇਸ਼ਾ ਪੱਥਰ ਡਲੇ ਰੋੜੇ ਉਸ ਬੇਰੀ ਨੂੰ ਵੱਜਦੇ ਜਿਹਦੇ ਬੇਰ ਮਿੱਠੇ ਹੁੰਦੇ ਆ, ਹੈ ਨਾ। ਇਹਦਾ ਮਤਲਬ ਇਸ ਖਿੱਤੇ 'ਚ ਕੋਈ ਚੰਗੀ ਚੀਜ਼ ਹੈ ਜਿਹੜਾ ਇੱਥੇ ਪਥਰਾਓ ਹੋ ਰਿਹਾ ਹੈ, ਜਿਹੜਾ ਇਹਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹੀ ਸਾਡਾ ਮੰਨਣਾ ਹੈ ਕਿ ਇੱਕ ਸਾਜ਼ਿਸ਼ ਹੈ ਕਿ ਇੱਥੋਂ ਦੀ ਜਿਹੜੀ ਜ਼ਮੀਨ ਹੈ ਇਹ ਬੜੀ ਜ਼ਰਖੇਜ਼ ਜ਼ਮੀਨ ਹੈ, ਬੜੀ ਉਪਜਾਊ ਧਰਤੀ ਹੈ। ਇਸ ਧਰਤੀ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਅੱਖ ਹੈ ਔਰ ਉਸ ਅੱਖ ਦੇ ਕਰਕੇ ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਨੇ ਦੇਖੋ ਕਿੰਨਾ ਕੁਛ ਕਰ ਲਿਆ। ਜਿਨ੍ਹਾਂ ਦੀ ਅੱਖ ਇਹਦੇ 'ਤੇ ਹੈ ਉਹਨਾਂ ਨੇ ਸਾਡੇ ਕਾਂਸਟੀਟਿਊਸ਼ਨ ਦੇ ਵਿੱਚ ਸੋਧਾਂ ਕਰਵਾਤੀਆਂ। ਕਿੱਡੀ ਤਾਕਤ ਆ ਜੀ ਉਹਦੇ 'ਚ ਸੋਧਾਂ ਕਰਵਾ ਲਈਆਂ, ਆਪਦੀ ਮਰਜ਼ੀ ਮੁਤਾਬਕ ਕਰਾ ਲਿਆ। ਕਿਸਾਨਾਂ ਨੂੰ MSP ਕਿਵੇਂ ਦੇਣੀ ਹੈ, ਕਾਫੀ ਗੰਭੀਰ ਮੁੱਦੇ ਨੇ, ਉਹਦੇ 'ਤੇ ਗੱਲਾਂ ਬਾਤਾਂ ਹੋਣੀਆਂ ਸੀ। ਤੋ ਮੇਰਾ ਮਤਲਬ ਕੀ ਹੈ ਕਿ ਵੀ ਜਿਹੜਾ ਕਾਂਸਟੀਟਿਊਸ਼ਨ ਤੋੜ ਮਰੋੜ ਕਰਵਾਇਆ ਅਗਲੇ ਨਾਲ ਦੀ ਤਾਕਤ ਨਾਲ, ਉਹ ਤਾਕਤ ਕਾਫੀ ਤਕੜੀ ਹੈ ਔਰ ਉਹਨਾਂ ਨੇ ਥੱਲੇ ਤੱਕ ਆ ਕੇ ਫਿਰ ਇਹ ਯਤਨ ਕੀਤਾ ਹੈ ਕਿ ਅਸੀਂ ਇਹਨਾਂ ਦੀ ਜਿਹੜੀ એનર્ਜੀ ਦਾ ਜਿਹੜਾ ਸੋਰਸ ਹੈ, ਅੰਦੋਲਨਕਾਰੀ ਖਿੱਤਾ ਨਾ, ਇਹ ਮੈਂ ਸਵਾਲ ਕਿੱਦਾਂ ਤੁਹਾਡੇ ਜਵਾਬ ਦਿੱਤਾ ਸੀ ਕਿ ਇਹ ਅੰਦੋਲਨਕਾਰੀ ਖਿੱਤਾ ਹੈ। ਇਹ ਅੰਦੋਲਨਕਾਰੀ ਖਿੱਤੇ ਨੂੰ ਕਿਵੇਂ ਤੋੜਨਾ ਹੈ, ਕਿਵੇਂ ਇਹਨਾਂ ਦਾ ਲੱਕ ਤੋੜਨਾ ਹੈ, ਕਿਵੇਂ ਅੰਦੋਲਨ ਤੋਂ ਪਿੱਛੇ ਹਟਾਉਣਾ ਹੈ। ਤਾਂ ਇਸ ਲਈ ਇਹ ਜ਼ਰੂਰੀ ਸੀ ਉਹਨਾਂ ਦਾ ਕਿ ਇਹਦੇ 'ਤੇ ਵਾਰ ਕਰਨਾ। ਅੰਦੋਲਨਕਾਰੀ ਖਿੱਤੇ ਨੂੰ ਤੋੜਨ ਵਾਸਤੇ ਉਹਨਾਂ ਦੇ ਵਿਰਸੇ, ਉਹਨਾਂ ਦੀ ਵਿਰਾਸਤ, ਉਹਨਾਂ ਦੇ ਇਤਿਹਾਸ ਨਾਲੋਂ ਤੋੜਨਾ ਬਹੁਤ ਜ਼ਰੂਰੀ ਹੁੰਦਾ ਹੈ। ਔਰ ਇਸ ਕਰਕੇ ਇਤਿਹਾਸ ਨਾਲੋਂ ਤੋੜਨ ਲਈ ਇਤਿਹਾਸ ਨੂੰ ਤੋੜ ਮਰੋੜ ਕੇ ਇਤਿਹਾਸ ਦੇ ਸਾਡੇ ਮੁੱਖ ਪਾਤਰ, ਸਾਡੇ ਸਤਿਗੁਰ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਉਹ ਇਸ ਵਾਸਤੇ ਕੀਤੀ ਗਈ ਹੈ ਕਿ ਕੌਮ ਇਹਨਾਂ ਤੋਂ ਦੂਰ ਹੋ ਜਾਏ, ਇਹ ਸੋਚ ਨੂੰ ਨਾ ਅਪਣਾਵੇ ਔਰ ਉਹ ਸੋਚ ਦੇ ਵਿੱਚੋਂ એનર્ਜੀ ਲੈਂਦੀ ਹੈ। ਸੋ ਇਹ ਇਸ ਕਰਕੇ ਕੀਤਾ। ਡੱਲੇਵਾਲ ਸਾਹਿਬ, ਜ਼ਮੀਨਾਂ ਦੀ ਲੜਾਈ ਸੀ, ਜ਼ਮੀਨਾਂ ਬਚਾਉਣ ਵਾਸਤੇ ਜਿਹੜੇ ਪੰਜਾਬ ਦੇ ਲੋਕ ਸੀ ਆਪਣੇ ਘਰਾਂ ਨੂੰ ਛੱਡ ਕੇ ਦਿੱਲੀ ਦੇ ਬਾਰਡਰਾਂ ਦੇ ਉੱਪਰ 1.5 ਸਾਲ ਦੇ ਕਰੀਬ ਸਮਾਂ ਗੁਜ਼ਾਰ ਚੁੱਕੇ ਨੇ। ਤਾਂ ਅੱਜ ਉਹ ਜਿਹੜੀ ਖੇਤੀ ਬਿੱਲਾਂ ਦੀ ਲੜਾਈ ਸੀ ਉਹ ਜਿੱਤੀ ਗਈ, ਖੇਤੀ ਬਿੱਲ ਰੱਦ ਹੋਏ। ਤਾਂ ਜਿਹੜੀ ਇਤਿਹਾਸ ਨੂੰ ਜਾਂ ਜਿਹੜੀ ਆਪਣੀ ਹੋਂਦ ਨੂੰ, ਪਹਿਚਾਣ ਨੂੰ ਜਿਹੜੀ ਬਚਾਉਣ ਦੀ ਲੜਾਈ ਹੋਏਗੀ ਉਹ ਕਿਸ ਤਰ੍ਹਾਂ ਦੀ ਹੋਏਗੀ, ਉਹਦਾ ਰੋਡ ਮੈਪ ਕੀ ਹੋਏਗਾ ਕਿ ਉਹ ਵੀ ਉਸੇ ਤਰ੍ਹਾਂ ਦੇ ਨਾਲ ਪੱਕੇ ਮੋਰਚੇ ਲਗਾ ਕੇ ਜਾਂ ਸਰਕਾਰ ਦੇ ਉੱਪਰ ਇਸ ਤਰ੍ਹਾਂ ਦਬਾਅ ਬਣਾ ਕੇ ਜਿਹੜਾ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕਦਾ? ਸਵਾਲ ਇਹ ਹੈ, ਪੱਕਾ ਮੋਰਚਾ ਤਾਂ ਲੱਗਿਆ ਪਿਆ ਹੈ। ਰਹੀ ਗੱਲ ਕਿ ਉਹਨੂੰ ਕਿਵੇਂ ਲੜਨਾ ਹੈ, ਉਹ ਸਮੇਂ ਦੇ ਉੱਤੇ ਬੈਠ ਕੇ ਵਿਚਾਰ ਕਰਦੇ ਰਹਾਂਗੇ ਕਿ ਇਹਨੂੰ ਅੱਗੇ ਕੀ ਕਰਨਾ ਹੈ। ਉਸ ਹਿਸਾਬ ਨਾਲ ਇਹਨੂੰ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ। ਜਦੋਂ ਵੀ ਸਾਨੂੰ ਸਿਰਸਾ ਸਾਹਿਬ ਆਵਾਜ਼ ਦੇਣਗੇ ਅਸੀਂ ਹਾਜ਼ਰ ਹਾਂ ਜੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਲੜਾਈ ਵੀ ਲੜੀ ਜਾਏਗੀ ਤਾਂ ਜੋ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਗਲਬੇ ਤੋਂ ਨਿਜਾਤ ਪਾਈ ਜਾ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।